ਸਤਿ ਸ਼੍ਰੀ ਅਕਾਲ ਜੀ। ਇੰਡੋਜ਼ ਟੀਵੀ ਆਸਟ੍ਰੇਲੀਆ ਤੁਸੀਂ ਦੇਖ ਰਹੇ ਹੋ ਤੇ ਮੈਂ ਯੋਗੇਸ਼ ਗੁਰਨਾ। ਪੰਜਾਬੀ ਫਿਲਮ ਇੰਡਸਟਰੀ 'ਚ ਲਗਾਤਾਰ ਫਿਲਮਾਂ ਬਣ ਰਹੀਆਂ ਨੇ ਤੇ ਇੱਕ ਹੋਰ ਫਿਲਮ ਜਿਹੜੀ ਕਿ ਸਾਡੇ ਸਾਹਮਣੇ ਜਲਦੀ ਆਊਗੀ ਜਿਹਦਾ ਨਾਮ ਹੈ ਮੁਕੱਦਰ। ਸੋ ਮੁਕੱਦਰ ਫਿਲਮ, ਮੁਕੱਦਰ ਨੂੰ ਵੈਸੇ ਕਿਸਮਤ ਕਹਿੰਦੇ ਆ ਤੇ ਦੇਖਦੇ ਹੁਣ ਇਹ ਮੁਕੱਦਰ ਕਿੱਦਾਂ ਦੀ ਬਣ ਕੇ ਸਾਹਮਣੇ ਆਊਗੀ। ਪਰ ਫਿਲਹਾਲ ਮੇਰੇ ਨਾਲ ਆਰਟਿਸਟ ਫਿਲਮ ਦੇ ਪ੍ਰੋਡਿਊਸਰ ਵਿਜੇ ਟੰਡਨ ਸਰ ਤੇ ਗੀਤਾ ਮੈਮ ਮੌਜੂਦ ਨੇ, ਜਿਨ੍ਹਾਂ ਦਾ ਬੜਾ ਵੱਡਾ ਯੋਗਦਾਨ ਹੋਊਗਾ ਇਸ ਫਿਲਮ ਨੂੰ ਸਾਡੇ ਸਾਹਮਣੇ ਲੈ ਕੇ ਆਉਣ ਦੇ ਲਈ। ਆਓ ਦੋਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। नमस्कार जी। ਤੁਸੀਂ ਇਹ ਪੰਜਾਬੀ समझ लेते हो या हिंदी ची गल करिए? समझ लेती हूँ लेकिन बोलने में थोड़ा प्रॉब्लम है। चलिए आपसे हिंदी में बात करेंगे। अच्छा, मुकद्दर तुसी प्रोड्यूस कर रहे हो जी। इस कॉन्सेप्ट में आपको क्या खास लगा, क्या अच्छा लगा कि आपको लगा कि यार मुझे ना मतलब यहाँ पे हमें आगे करना चाहिए इसको? देखो, फिल्म मीडिया या जो भी रेडियो टीवी जो भी है, इट्स जस्ट अ स्टोरी टेलिंग थिंग, राइट। और कोई कहानी कहते वक्त अगर आपको वो बड़ी इंटरेस्टिंग लगती है, ऐसा लगता है कि एक ह्यूमन जर्नी के कई सारे उतार चढ़ाव, कुछ पड़ाव आप पेश कर सकते हो, तो ऐसा लगता है कि हाँ, ये कहानी शायद लोगों को देखने में इंटरेस्ट रहेगा, उनको शायद पसंद आएगी। और ये हम सब शायद ही कह सकते हो क्योंकि गारंटी तो शायद हम कोई भी नहीं ले सकता, बट वो अच्छा लगा तो सोचा। एक बात और, पंजाबी इंडस्ट्री में नॉर्मली कोई नए हीरो के साथ काम नहीं करता, और स्पेशली अगर वो सिंगर ना हो तो कहा जाता है भाई अगर सिंगर हो तो उसको एक्टिंग आती है, नहीं आती है मैटर नहीं करता, सिंगर है तो सब ले लेते हैं। आपने एक फ्रेशर को लिया है तो आपको उसका कोई टेंशन नहीं है कि पंजाबी ऑडियंस एक्सेप्ट करेगी या नहीं? सिंगर तो शायद अब आना शुरू है ना, इसके पहले नॉन सिंगर्स ही हुआ करते थे। तो हमेशा फ्लो के साथ जाना ज़रूरी नहीं है ना, कभी कभी फ्लो के खिलाफ जाके भी देखते हैं, क्या पता हो जाए तो ठीक है, नहीं तो फिर अपना मुकद्दर। ਅੱਛਾ, ਲੈਜੈਂਡਰੀ ਪੰਜਾਬੀ ਐਕਟਰ ਵਿਜੇ ਟੰਡਨ ਸਰ ਸਾਡੇ ਨਾਲ ਮੌਜੂਦ ਨੇ। ਪਹਿਲਾ ਸਵਾਲ, ਜਿੱਦਾਂ ਕਿ ਤੁਸੀਂ ਗੱਲ ਕਰ ਰਹੇ ਸੀ, ਇੱਕ ਦੌਰ ਤੁਹਾਡਾ ਵੀ ਸੀ ਜਦੋਂ ਤੁਸੀਂ ਐਜ਼ ਅ ਹੀਰੋ ਫਿਲਮਾਂ ਚਾਹੁੰਦੇ ਸੀ, 1970 ਦੀ ਗੱਲ ਆ, ਤੇ ਹੁਣ ਤੁਸੀਂ ਲਗਾਤਾਰ 50 ਸਾਲ ਹੋ ਗਏ ਉਸ ਗੱਲ ਨੂੰ, ਤੇ ਹੁਣ ਤੁਸੀਂ ਐਜ਼ ਅ ਵੱਡੇ ਕੈਰੈਕਟਰ ਆਰਟਿਸਟ ਦੇ ਤੌਰ ਤੇ ਜਾਣੇ ਜਾਂਦੇ ਹੋ। ਕੀ ਫਰਕ ਲੱਗਦਾ ਹੁਣ ਤੁਹਾਨੂੰ? ਉਹ ਦਿਨ ਯਾਦ ਆਉਂਦੇ ਨੇ ਹੀਰੋ ਵਾਲੇ? नहीं याद आते, लेकिन क्या है जो टाइम ने जो है इन्हें चेंज होना, हर एक वास्ते होना है। मैं पहला दसिया कि मैं अज तक कोई एक्टर, कोई हीरो, कोई सिंगर, कोई हीरोइन नहीं जिन्हें नाल काम नहीं किया। ये नवी टीम सी, गीता जी है, ये सब काम करा, साहल कोहली है, बहुत अच्छा लगेगा। मैंने एक फीलिंग होती है कि एक तो मैं काम कर रहा, सैकंडली जो मेरा एक्सपीरियंस है, मैं जिंदगी से बड़े उतार चढ़ाव देखे, मैं जहाज डुबते भी देखे, तैरते भी देखे, ताकि जो मेरे लोग मैंने प्यार करते हैं, गीता जी है, साहिल है, नन्नू जी हैं, मेरे एक्सपीरियंस नाल अगर मैं इन्हां दे किते नुकसान हो तो बचा सकदा तो आई विल बी वेरी हैप्पी। क्यों मैं जगराओं चों निकलिया जिथे रात नूं लाइट नहीं सी हुंदी, ਉਹ ਬੱਲ ਬਾਲ ਦੀਵਾ ਬਾਲ ਕੇ ਚਲੇ ਜਾਂਦੇ ਸੀ। ਉੱਥੋਂ ਉੱਠ ਕੇ ਮੈਂ ਰਾਸ਼ਟਰਪਤੀ ਭਵਨ ਗਿਆ, ਮੈਂ ਪ੍ਰੈਜ਼ੀਡੈਂਟ ਅਵਾਰਡ ਲਿਆ, ਨੈਸ਼ਨਲ ਅਵਾਰਡ, ਹਾਈਐਸਟ ਅਵਾਰਡ। ਹੁਣ ਮੇਰੀ ਕੋਈ ਖਾਹਿਸ਼ ਨਹੀਂ ਹੈ, ਸਿਰਫ ਮੇਰੀ ਇਹੀ ਤਮੰਨਾ ਹੈ ਕਿ ਇਹ ਜਿਹੀ ਕਿ ਮੇਰੀ ਭੈਣ, ਕਿ ਮੇਰਾ ਭਰਾ ਫਿਲਮ ਬਣਾਉਣ ਆਉਂਦਾ ਅਤੇ ਉਹਨਾਂ ਨੂੰ ਅਗਰ ਮੈਂ ਕੋਈ ਮਿਸਗਾਈਡ ਕਰਦਾ, ਮੈਂ ਕੋਈ ਗਾਈਡ ਕਰ ਸਕਦਾ ਜਾਂ ਉਹਨਾਂ ਦੇ ਕਿਸੇ ਵੀ ਕੰਮ ਆ ਸਕਦਾ ਅਤੇ ਮੈਂ ਆਈ ਐਮ ਵੈਰੀ ਹੈਪੀ। ਬਸ ਮੇਰੀ ਇਹ ਖਾਹਿਸ਼ ਰਹਿੰਦੀ ਹੈ। ਅੱਛਾ, 50 ਸਾਲ ਦਾ ਤੁਹਾਡਾ ਫਿਲਮਾਂ ਦਾ ਕਰੀਅਰ ਹੋ ਗਿਆ, ਹੁਣ ਵੀ ਸੈੱਟ 'ਤੇ ਕਈ ਵਾਰ ਕੋਈ ਇੱਦਾਂ ਦੀ ਮੂਵਮੈਂਟ ਹੋ ਜਾਂਦੀ ਹੈ ਜਦੋਂ ਤੁਹਾਨੂੰ ਲੱਗੇ ਕਿ ਯਾਰ ਅੱਜ ਕੁਛ ਨਵਾਂ ਸਿੱਖਿਆ? ਐਵਰੀ ਡੇ, ਹਰ ਰੋਜ਼ ਅਸੀਂ ਨਵਾਂ ਕੁਛ ਸਿੱਖਦੇ ਹਾਂ। ਦੇਖੋ ਐਡੇ ਅੱਛੇ ਆਰਟਿਸਟ ਨੇ, ਇਹਨਾਂ ਦੀ ਹਿੰਦੀ ਫਿਲਮ ਹੁਣੇ ਰਿਲੀਜ਼ ਹੋਈ ਹੈ ਛਪਾਕ, ਅਤੇ ਮੈਨੂੰ ਇਸ ਚੀਜ਼ ਦਾ ਮੈਂ ਕੋਈ ਸ਼ਰਮ ਨਹੀਂ ਆਉਂਦੀ ਕਿ ਮੇਰੇ ਅੰਦਰ ਜਦੋਂ ਅੱਜ ਮਿਲੇ ਮੈਨੂੰ ਥੋੜ੍ਹਾ ਜਿਹਾ ਕੰਪਲੈਕਸ ਹੈ ਯਾਰ, ਸ਼ੀ ਇਜ਼ ਅ ਬਿਗ ਸਟਾਰ, ਬਿਗ ਐਕਟਰੈਸ, ਅਤੇ ਇਹ ਮੈਂ ਉਹਨਾਂ ਕੋਲ ਕੁਛ ਸਿੱਖੂੰਗਾ। ਇਹ ਨਹੀਂ ਕਿ ਮੈਂ ਪ੍ਰੋਡਿਊਸਰ ਹਾਂ, ਮੈਨੂੰ 50 ਸਾਲ ਹੋ ਗਏ, ਹਰ ਬੰਦਾ ਨਵੀਂ ਚੀਜ਼ ਲੈ ਕੇ ਆਉਂਦਾ ਕੋਈ। ਔਰ ਮੈਂ ਬੱਸਾਂ 'ਚ ਵੀ ਕਿ ਟਰੈਵਲ ਕਰਦਾ, ਜਹਾਜ਼ 'ਚ ਵੀ ਜਾਂਦਾ, ਟ੍ਰੇਨਾਂ 'ਚ ਜਾਂਦਾ, ਮੈਂ ਲੋਕਾਂ ਦੇ ਕਰੈਕਟਰ ਓਬਜ਼ਰਵ ਕਰਦਾ ਵੀ ਮੈਂ ਕਿਸ ਤਰ੍ਹਾਂ ਕਰਨਾ, ਅਤੇ ਉਹ ਕਈ ਕਰੈਕਟਰ ਹਾਲੇ ਵੀ ਮੇਰੇ ਅੰਦਰ ਐਸੇ ਹੈ ਜਿਹੜੇ ਮੈਂ ਕਦੀ ਪੋਰਟਰੇਟ ਕਰੂੰਗਾ। ਕਿ ਇਸ ਫਿਲਮ 'ਚ ਜੋ ਮੈਨੂੰ ਰੋਲ ਦਿੱਤਾ ਹੈ, ਅਤੇ ਮੈਂ ਸੋਚਦਾ ਕਿ ਜਿਹੜੀ ਮੇਰੀ ਹਾਜ਼ਰੀ ਹੈ ਇਹ ਲਵਾ ਰਿਹਾ, आई एम वेरी ग्रेटफुल फॉर। चीज़ और एक्टर बड़ी जल्दी प्रोड्यूसर नहीं बनते, थोड़ा डरते हैं कि यार एक्टिंग से जो कमाया कहीं वो वहीं चला ना जाए। बहुत ऐसे एक्सपीरियंस बॉलीवुड में भी हो चुके हैं, तो ये हौसला कहाँ से लाया आप कि यार आप अब यहाँ पे भी ऐसा करते? देखो जी, जुआ खेला है। सही है। तो डर तो लग रहा है। ब्लाइंड चले हैं। गीता मैम, काफ़ी लोग रोक देते हैं कि बड़ी मुश्किल से कमाया, मेहनत करके, यहाँ पे क्यों प्रोड्यूसर बनने की ज़रूरत क्या है? तो फिर क्या माइंड में क्या चलता है कि नहीं यार अब कुछ करने के काबिल है तो करें? नहीं, देखो, एक्टिंग भी अगर कोई करना चाहता है तो उसके लिए भी घर वाले कभी नहीं बोलते कि जा बेटा एक्टिंग कर ले। वहाँ पर भी हम खिलाफ जाके ही करते हैं, और एक मतलब गेम खेला होता है। और उसके बाद भी अब चलो कोई प्रोड्यूसर बनना चाहता है, वहाँ पर भी हम तुक्का ही खेल रहे हैं, क्योंकि अगर
जिंदगी में करना चाहो तो करके देख ही लो एक बार यार। कब मरते हुए ये तो ना सोचो कि यार ये करना था, नहीं किया। डू इट। ਖਾਸ ਤੌਰ ਤੇ ਸਾਡੀ ਪੰਜਾਬੀ ਇੰਡਸਟਰੀ ਨੂੰ ਹੁਣ ਮੀਨਿੰਗਫੁਲ ਸਿਨੇਮਾ ਦੀ ਜ਼ਰੂਰਤ ਹੈ। ਬਹੁਤ ਅਸੀਂ ਕਾਮੇਡੀ ਦੇਖ ਲੀਆਂ, ਬਹੁਤ ਅਸੀਂ, ਤੁਹਾਨੂੰ ਲੱਗਦਾ ਵੀ ਹੁਣ ਉਹ ਦੌਰ ਆ ਗਿਆ ਕਿ ਹੁਣ ਮੀਨਿੰਗਫੁਲ ਸਿਨੇਮਾ, ਔਰ ਤੁਹਾਨੂੰ ਲੱਗਦਾ ਕਿ ਮੁਕੱਦਰ ਉਸ ਚੀਜ਼ ਦੇ ਵਿੱਚ ਹਿੱਸਾ ਪਾਊਗੀ? ਦੇਖੋ ਜੀ, ਹਰ ਆਦਮੀ ਕੋਸ਼ਿਸ਼ ਕਰਦਾ ਕਿ ਮੇਰਾ ਜੋ ਫਿਲਮ ਹੈ ਮੀਨਿੰਗਫੁਲ ਹੋਵੇ, ਲੇਕਿਨ ਜਿਹੜੀ ਤੁਸੀਂ ਗੱਲ ਕਰ ਰਹੇ ਕਿ ਇੱਥੇ ਐਕਸਪੈਰੀਮੈਂਟ ਹਾਲੇ ਬਹੁਤ ਔਖਾ ਹੈ। 3-4 ਫਿਲਮਾਂ ਤੇ ਮੈਂ ਨਾਂ ਲੈ ਸਕਦਾ ਜਿਨ੍ਹਾਂ ਨੂੰ ਨੈਸ਼ਨਲ ਅਵਾਰਡ ਮਿਲੇ ਆ ਪੰਜਾਬੀ ਫਿਲਮਾਂ ਨੂੰ, ਜਿਹੜੀਆਂ ਥੀਏਟਰ 'ਚ ਲੱਗੀਆਂ ਹੀ ਨਹੀਂ। ਲੋਕ ਇੰਡਸਟਰੀ ਨਹੀਂ ਦੇਖਣ ਵਾਸਤੇ, ਮੈਂ ਨਹੀਂ ਦੇਖੀਆਂ, ਮੈਂ ਕਿੱਥੇ ਦੇਖਾਂ ਜੀ? YouTube ਤੇ। ਸੋ ਇਸ ਕਰਕੇ ਜਿਵੇਂ ਭੈਣ ਜੀ ਕਹਿ ਰਹੇ ਕਿ ਹਰ ਆਦਮੀ ਰਿਸਕ ਤੋਂ ਡਰਦਾ ਹੈ, ਔਰ ਮੇਰੀ 50 ਸਾਲ ਦੀ ਹਿਸਟਰੀ ਦਾ ਮੈਂ ਕਹਿੰਦਾ ਉਹ ਫਿਲਮ ਹਿੱਟ ਹੈ ਜਿਹਦੀ ਕਲੈਕਸ਼ਨ ਅੱਛੀ ਹੈ, ਜਿਹਦੇ ਪੈਸੇ ਘਰ ਵਾਪਸ ਆ ਗਏ। ਸਰ, ਘਰ ਫੂਕ ਕੇ ਤਮਾਸ਼ਾ ਹਰ ਬੰਦਾ ਨਹੀਂ ਦੇਖ ਸਕਦਾ। ਪਰ ਫਿਰ ਵੀ ਜਿਹੜੀ ਦਰਸ਼ਕਾਂ ਦੀ ਡਿਮਾਂਡ ਆ ਉਹ ਤਾਂ ਪੈਂਡਿੰਗ ਆ ਨਾ, ਕਿਉਂਕਿ ਲੋਕ ਸਿਆਣੇ ਹੋ ਗਏ, ਉਹ ਕਹਿੰਦੇ ਯਾਰ ਸਾਨੂੰ ਕੁਝ ਮੀਨਿੰਗਫੁਲ ਵੀ ਦੇ ਦਿਓ, ਅਸੀਂ ਹੱਸੀ ਜਾਈਏ। ਦਰਸ਼ਕਾਂ ਦਾ ਇਹ ਹੈ ਵੀ ਹੱਸਣਾ ਤਾਂ ਜ਼ਰੂਰੀ ਹੈ, ਹਰ ਆਦਮੀ ਡਿਪਰੈਸ਼ਨ 'ਚ ਹੈ। ਦਰਸ਼ਕ ਹੁਣ ਇਹ ਕਹਿਣ ਲੱਗ ਪਏ ਕਿ ਲੱਚਰਪਨਾ ਕੱਢ ਦਿਓ, ਡਬਲ ਮੀਨਿੰਗ ਡਾਇਲੌਗ ਕੱਢ ਦਿਓ, ਵੋਲੈਂਸ ਘੱਟ ਕਰੋ। ਉਹ ਬੱਚੇ ਦੇਖਦੇ ਆ, ਜਿਹੜਾ ਅੱਗੇ 15-16 ਸਾਲ ਦਾ ਬੱਚਾ ਗੱਲ ਸਿੱਖਦਾ ਸੀ ਨਾ, ਅੱਜ 6 ਸਾਲ ਦੇ ਬੱਚੇ ਨੂੰ ਪਤਾ ਉਹ ਦੇਖ ਕੇ। ਸੋ ਦੇ ਆਰ ਇੰਟਰਸਟਡ ਇਨ ਨੀਟ ਐਂਡ ਕਲੀਨ ਸਿਨੇਮਾ। ਲੇਕਿਨ ਇਹ 'ਚ ਕੋਈ ਸੋਚੋ ਕਿ ਅਗਰ ਆਪਾਂ ਕੋਈ ਰੈਵੋਲੂਸ਼ਨ ਲੈ ਆਵਾਂਗੇ, ਉਹ ਇੰਨੀ ਜਲਦੀ ਲੱਗਦੀ ਨਹੀਂ ਹੈ। ਬਟ ਖੈਰ ਸਾਡੀਆਂ ਉਮੀਦਾਂ ਇਹੀ ਨੇ ਕਿ ਜਲਦੀ ਇਹ ਚੇਂਜ ਆਵੇ ਤੇ ਮੀਨਿੰਗਫੁਲ ਫਿਲਮਾਂ 1 ਬਾਏ 1 ਕਰਕੇ ਸਾਡੀ ਇੰਡਸਟਰੀ 'ਚ ਆਉਣ। ਸੋ ਇਸੇ ਗੀਤਾ ਮੈਮ ਤੇ ਟੰਡਨ ਸਰ ਜਿਹੜੇ ਕਿ ਬੜੀ ਜਲਦੀ ਮੁਕੱਦਰ ਲੈ ਕੇ ਆ ਰਹੇ ਨੇ, ਸਾਡੇ ਸਾਰਿਆਂ ਵੱਲੋਂ ਇਹਨਾਂ ਨੂੰ ਆਲ ਦ ਬੈਸਟ। ਲੈਜੈਂਡਰੀ ਪੰਜਾਬੀ ਐਕਟਰ ਸ਼ਵਿੰਦਰ ਮਾਹਲ ਸਰ ਸਾਡੇ ਨਾਲ ਮੌਜੂਦ ਨੇ। ਨਵੀਂ ਫਿਲਮ ਦੇ ਵਿੱਚ ਇੱਕ ਵੱਖਰੇ ਤੇ ਨਵੇਂ ਕਿਰਦਾਰ ਨਾਲ ਆਉਣ ਵਾਲੇ ਨੇ ਬੜੀ ਜਲਦੀ। ਫਿਲਮ ਦਾ ਨਾਂ ਹੈ ਮੁਕੱਦਰ। ਆਓ ਕਰਦੇ ਹਾਂ ਕੁਝ ਖਾਸ ਗੱਲਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਅੱਛਾ ਸਰ, ਜਿੱਦਾਂ ਕਿ ਅੱਜ ਕੱਲ੍ਹ ਆਡੀਅנס ਦੀ ਡਿਮਾਂਡ ਹੋ ਗਈ ਹੈ ਮੀਨਿੰਗਫੁਲ ਸਿਨੇਮਾ, ਜਿੱਦਾਂ ਨਾਂ ਦੱਸ ਰਿਹਾ ਹੈ, ਮੈਨੂੰ ਲੱਗਦਾ ਕਿ ਕੁਝ ਮੀਨਿੰਗਫੁਲ ਆ ਰਿਹਾ ਯੈਸ, ਡੈਫੀਨਿਟਲੀ। ਤੇ ਆਡੀਅנס ਕਹਿੰਦੀ ਹੈ ਕਿ ਹੁਣ ਅਸੀਂ ਮੀਨਿੰਗਫੁਲ ਕੰਟੈਂਟ ਹੀ ਦੇਖੀਏ। ਤੁਹਾਨੂੰ ਲੱਗਦਾ ਕਿ ਹੁਣ ਰਾਈਟ ਟਾਈਮ ਆ ਗਿਆ ਹੈ? ਹਾਂ, ਆ ਗਿਆ ਹੈ, ਕਿਉਂਕਿ ਕੋਈ ਟਾਈਮ ਸੀ ਅਸੀਂ ਉਦੋਂ ਵੀ ਫਿਲਮਾਂ ਕਰਦੇ ਸੀ, ਉਦੋਂ 16mm 'ਚ ਬਣਦੀਆਂ ਸੀ ਜੀ। ਪੰਜਾਬੀ ਫਿਲਮ ਨੂੰ ਜ਼ਿਆਦਾ ਦੇਖਿਆ ਨਹੀਂ ਸੀ ਜਾਂਦਾ ਜੀ। ਅਸੀਂ ਉਹ ਦੌਰ ਵੀ ਦੇਖਿਆ, Exactly. ਬੰਦ ਹੁੰਦਾ ਦੌਰ ਵੀ ਦੇਖਿਆ, ਦੁਬਾਰਾ ਉੱਭਰਦਾ ਦੌਰ ਵੀ ਦੇਖਿਆ। ਅੱਜ ਸਾਡੀ ਪੰਜਾਬੀ ਫਿਲਮ ਇੰਡਸਟਰੀ ਬੜੇ ਅੱਛੇ ਮੁਕਾਮ ਤੋਂ ਗੁਜ਼ਰ ਰਹੀ ਹੈ। ਹਿੰਦੀ ਫਿਲਮਾਂ ਦਾ ਮੁਕਾਬਲੇ ਤੇ ਆ ਰਹੀ ਹੈ। ਕਦੇ ਅਸੀਂ ਜਦੋਂ ਮੈਂ ਐਂਟਰ ਹੋਇਆ ਸੀਗਾ ਉਦੋਂ 3-3.5 ਲੱਖ ਦੇ ਵਿੱਚ ਫਿਲਮ ਬਣ ਜਾਂਦੀ ਸੀ। ਮੇਰੇ ਸੀਨੀਅਰ ਮੋਸਟ ਵਿਜੇ ਟੰਡਨ ਜੀ, ਅਜੇ ਤੁਸੀਂ ਸੁਣਿਆ ਹੀ ਹੋਇਆ ਉਹਨਾਂ ਨੂੰ। ਬਸ ਉਸ ਤੋਂ ਬਾਅਦ ਇਸ ਵਕਤ ਹੀ ਇਜ਼ ਮਾਈ ਸੀਨੀਅਰ ਐਂਡ ਯੂ ਕੈਨ ਸੇ ਨੈਕਸਟ ਮੈਂ ਸੀਨੀਅਰ ਹਾਂ। ਇਹਦੇ 'ਚ ਕੋਈ ਦੋ ਰਾਹੇ ਨਹੀਂ ਹੈ, ਕਿਉਂਕਿ ਜਦੋਂ ਪਹਿਲੀ ਵਾਰ ਅਸੀਂ ਬੰਬੇ ਗਏ ਸੀ, ਮੈਂ ਤੇ ਇਕਬਾਲ ਢਿੱਲੋਂ, ਜਿਨ੍ਹਾਂ ਨੇ 15-16 ਬਲਕਿ 17-18 ਫਿਲਮਾਂ ਬਣਾਈਆਂ, ਜਿਹਦੇ ਵਿੱਚ ਜਿਉਣਾ ਮੌੜ ਵਰਗੀਆਂ, ਬਦਲਾ ਜੱਟੀ ਦਾ, ਲਲਕਾਰਾ ਜੱਟੀ ਦਾ, ਅਣਖ ਜੱਟਾਂ ਦੀ ਵਗੈਰਾ ਦੀਆਂ, ਬਾਗੀ ਸੂਰਮੇ, ਉਹਨਾਂ ਨਾਲ ਮੈਂ ਵੀ ਕਾਫੀ ਕੰਮ ਕੀਤਾ। ਉਹ ਵੀ ਮੇਰੇ ਤੋਂ 3 ਮਹੀਨੇ ਬਾਅਦ ਆਇਆ ਸੀ। ਹੀ ਵਿਜੇ ਟੰਡਨ ਇਜ਼ ਦਾ ਨੋ ਡਾਊਟ ਅਬਾਊਟ ਇਟ, ਹੀ ਸੀਨੀਅਰ ਮੋਸਟ। ਉਹ ਤੋਂ ਬਾਅਦ ਸਾਨੂੰ ਬਹੁਤ ਕੰਮ ਕੀਤਾ। ਸਿਨੇਮੇ ਦੀਆਂ ਰਾਹਾਂ ਨੂੰ ਕਿਵੇਂ ਦੇਖਦੇ ਹੋ ਹੁਣ? ਕਿਉਂਕਿ ਮੀਨਿੰਗਫੁਲ ਸਿਨੇਮਾ ਬਣਾਉਣ ਤੋਂ ਅਜੇ ਵੀ ਕੁਝ ਡਾਇਰੈਕਟਰ ਡਰਦੇ ਨੇ। ਮੈਂ ਗੀਤਾ ਮੈਮ ਨਾਲ ਵੀ ਗੱਲ ਕਰ ਰਿਹਾ ਸੀ, ਉਹ ਕਹਿੰਦੇ ਵੀ ਅਸੀਂ ਤਾਂ ਹਵਾਵਾਂ ਦੇ ਵਿਰੋਧੀ ਚੱਲ ਕੇ ਵੇਖਣਾ ਹੈ, ਉਹ ਵੀ ਪੰਜਾਬੀ ਇੰਡਸਟਰੀ 'ਚ। ਤੁਹਾਨੂੰ ਕਿਵੇਂ ਲੱਗਦਾ? ਬਿਕੋਜ਼ ਤੁਹਾਡੇ ਟਾਈਮ ਨਾ ਮੀਨਿੰਗਫੁਲ ਸਿਨੇਮੇ ਦੀ ਵੈਲਿਊ ਸੀ, ਹੁਣ ਖਤਮ ਹੈ, ਪਰ ਦੁਬਾਰਾ ਚਾਹੀਦੀ ਆ, ਸਰੋਤੇ ਸ਼ਾਇਦ ਮੰਗ ਰਹੇ ਨੇ। ਬੇਸ਼ੱਕ ਤੁਸੀਂ ਸਹੀ ਕਹਿ ਰਹੇ ਹੋ, ਕਿਉਂਕਿ ਸਾਡੇ ਕੋਲ ਚੰਗੇ ਡਾਇਰੈਕਟਰ ਆ ਗਏ ਨੇ, ਚੰਗੇ ਐਕਟਰ ਆ ਗਏ ਨੇ, ਚੰਗੇ ਰਾਈਟਰ ਆ ਗਏ ਨੇ, ਮਿਊਜ਼ਿਕ ਡਾਇਰੈਕਟਰ ਆ ਗਏ ਨੇ, ਗੁਰਮੀਤ ਜੀ ਵਰਗੇ। ਇਹਨਾਂ ਨਾਲ ਮੈਂ 3-4 ਫਿਲਮਾਂ ਕੀਤੀਆਂ। ਤੇ ਅੱਜ ਵੀ ਚੰਗੇ ਮੇਕਰਸ ਦੀ ਕਮੀ ਹੈ। ਕਮੀ ਇਨ ਦਾ ਸੈਂਸ ਪ੍ਰੋਫੈਸ਼ਨਲ ਮੇਕਰ, ਜਿਹੜੇ ਇਹ ਸੋਚ ਕੇ ਵੀ ਅਸੀਂ ਸਮਾਜ ਨੂੰ ਵੀ ਕੁਝ ਦਈਏ, ਪੈਸਾ ਵੀ ਕਮਾਈਏ, ਤੇ ਇੱਕ ਲਿਮਿਟ ਬਜਟ ਦੇ ਵਿੱਚ ਕੰਪਲੀਟ ਕਰਕੇ ਫਿਲਮ ਦਰਸ਼ਕਾਂ ਨੂੰ ਦੇ ਸਾਹਮਣੇ ਲਿਆਈਏ, ਉਹ ਅਜੇ ਘੱਟ ਨੇ। ਇਹ ਮੈਨੂੰ ਕਹਿਣਾ ਹੀ ਪੈਂਦਾ, ਮੈਂ ਅਕਸਰ ਕਈ ਵਾਰ ਕਹਿੰਦਾ ਹਾਂ, ਤੇ ਮੈਂ ਆਪਣੀ ਕਹੀ ਹੋਈ ਗੱਲ ਦੇ ਉੱਤੇ ਮੈਂ ਪਿੱਛੇ ਨਹੀਂ ਹਟਦਾ। ਵੀ ਜਿਹੜੀ ਕਹਾਵਤ ਹੈ ਕਿ ਜ਼ਬਾਨ ਤੋਂ ਨਿਕਲੀ ਹੋਈ ਗੱਲ ਤੇ ਕਮਾਨ ਚੋਂ ਨਿਕਲਿਆ ਹੋਇਆ ਤੀਰ ਕਦੇ ਵਾਪਸ ਨਹੀਂ ਆਉਂਦਾ। ਫੇਸ ਕਰੋ ਹਰ ਚੀਜ਼ ਨੂੰ ਔਰ ਸੱਚ ਦੇ ਨਾਲ ਚੱਲੋ। ਮੇਰਾ ਖਿਆਲ ਹੈ 1 ਨਹੀਂ 2 ਦਿਨ ਹੀ ਸੱਚ ਜ਼ਰੂਰ ਤੁਹਾਡਾ ਸਾਥ ਦੇਗਾ। ਥੈਂਕ ਯੂ ਸਰ। ਸੋ ਇਹ ਸੀ ਮੇਰੇ ਨਾਲ ਸ਼ਵਿੰਦਰ ਮਾਹਲ ਸਰ, ਜੋ ਕਿ ਮੁਕੱਦਰ ਦੇ ਵਿੱਚ ਸਾਨੂੰ ਸਾਰਿਆਂ ਨੂੰ ਨਜ਼ਰ ਆਉਣਗੇ। ਜਨਾਬ, ਬੜੀਆਂ ਸੋਹਣੀਆਂ ਇਹਨਾਂ ਨੇ, ਬੜੀਆਂ ਕਹਿ ਲਓ ਕਿ ਸੱਚੀਆਂ ਗੱਲਾਂ ਸਾਡੇ ਨਾਲ ਸ਼ੇਅਰ ਕੀਤੀਆਂ। ਸਿਨੇਮਾ ਨੂੰ ਵਾਕਈ ਹੁਣ ਮੀਨਿੰਗਫੁਲ ਹੋਣ ਦੀ ਜ਼ਰੂਰਤ ਹੈ, ਤਾਂ ਹੀ ਉਹ ਸਾਡੇ ਸਮਾਜ ਦਾ ਪ੍ਰੋਪਰ ਸ਼ੀਸ਼ਾ ਸਿਨੇਮਾ ਬਣ ਸਕੂਗਾ। ਤੇ ਮਾਹਲ ਸਾਹਿਬ ਨਾਲ ਗੱਲ ਕਰਕੇ ਬੜਾ ਚੰਗਾ ਲੱਗਿਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਨਾਲ। ਸੋ ਮੁਕੱਦਰ ਫਿਲਮ ਦੀ ਪ੍ਰੈਸ ਕਾਨਫਰੰਸ ਤੇ ਆਪਾਂ ਪਹੁੰਚੇ ਹਾਂ, ਤੇ ਮੇਰੇ ਨਾਲ ਤੁਹਾਡੇ ਸਾਰਿਆਂ ਦੇ ਚਹੇਤੇ ਗੁਰਮੀਤ ਭਾਜੀ ਮੌਜੂਦ ਨੇ, ਜਿਹੜੇ
ਮੀਨਿੰਗਫੁਲ ਗਾਇਕੀ ਲਈ ਜਾਣੇ ਜਾਂਦੇ ਨੇ, ਗਾਣੇ ਮੀਨਿੰਗਫੁਲ ਗਾਉਂਦੇ ਨੇ ਤੇ ਬਣਾਉਂਦੇ ਵੀ ਮੀਨਿੰਗਫੁਲ ਨੇ, ਤੇ ਇਹੋ ਜਿਹੇ ਕੰਟੈਂਟ ਦੀ ਅੱਜ ਕੱਲ੍ਹ ਜ਼ਰੂਰਤ ਵੀ ਆ। ਤੇ ਜਿੱਦਾਂ ਦੀ ਫਿਲਮ ਦੀ ਪ੍ਰੈਸ ਕਾਨਫਰੰਸ ਤੇ ਪਹੁੰਚੇ ਨੇ, ਮੁਕੱਦਰ ਨੂੰ ਦੇਖ ਕੇ ਲੱਗਦਾ ਕਿ ਵਾਕਈ ਹੁਣ ਕੁਝ ਮੀਨਿੰਗਫੁਲ ਹੋਣ ਵਾਲਾ ਹੈ। ਸਤਿ ਸ਼੍ਰੀ ਅਕਾਲ ਭਾਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਜਿਹੋ ਜਿਹੇ ਗਾਣੇ ਤੁਸੀਂ ਗਾਏ ਨੇ, ਜਿਹੋ ਜਿਹਾ ਕੰਟੈਂਟ ਤੁਸੀਂ ਬਣਾਉਂਦੇ ਹੋ, ਵਾਕਈ ਉਸ ਤਰ੍ਹਾਂ ਦੇ ਕੰਟੈਂਟ ਦੀ ਹੁਣ ਡਿਮਾਂਡ ਹੈ। ਹਰ ਏਜ ਵਰਗ ਦਾ ਬੰਦਾ ਕਹਿ ਰਿਹਾ ਕਿ ਯਾਰ ਹੁਣ ਕੁਝ ਚੰਗਾ ਬਣਾਓ। ਤੁਹਾਨੂੰ ਲੱਗਦਾ ਹੁਣ ਤੁਹਾਡੀ ਜ਼ਿੰਮੇਵਾਰੀ ਵੱਧ ਗਈ? ਜ਼ਿੰਮੇਵਾਰੀ ਪਹਿਲੇ ਵੀ ਉੱਥੇ ਖੜੀ ਸੀ, ਮਿਡਲ 'ਚ ਹੋਰ ਜ਼ਿਆਦਾ ਵੱਧ ਗਈ। ਹੁਣ ਤਾਂ ਇੰਨੀ ਜ਼ਿਆਦਾ ਵੱਧ ਗਈ ਹੈ ਕਿਉਂਕਿ ਆ ਜਿਹੜਾ ਜਿਹਨੂੰ ਕਹਿੰਦੇ ਆ ਨਾ ਕਿ ਆਲਾ ਦੁਆਲਾ ਥੋੜਾ ਬਹੁਤ ਹੀ ਅਲੱਗ ਜਿਹਾ ਹੋ ਗਿਆ। ਉਹਨੂੰ ਸਾਹਮਣਾ ਉਹਦੇ ਲਈ ਪਿਲਰ ਚਾਹੀਦਾ, ਮੈਲੋਡੀ ਦਾ ਪਿਲਰ। ਤੇ ਕੋਸ਼ਿਸ਼ ਕਰਦੇ ਕਿ ਉਹ ਮੈਲੋਡੀ ਦੇ ਪਿਲਰ ਜਿਹੜੇ ਜਿਹੜੇ ਲੌਂਗ ਲਾਚੀ ਨਾਲ ਖੜੇ ਕੀਤੇ ਨੇ, ਉਹ ਚਾਰੇ ਬੰਨੇ ਲਾ ਦਈਏ ਕਿ ਉੱਦਾਂ ਦੀ ਗਾਇਕੀ ਨੂੰ ਮੌਕਾ ਹੀ ਨਾ ਮਿਲੇ। ਜਿਹੜੇ ਗੋਲੀ ਬਾਰੂਦ ਸਭ ਚੀਜ਼ਾਂ ਸੁਣਨ ਦਾ ਤੁਹਾਨੂੰ ਉਹਨੂੰ ਮੌਕਾ ਹੀ ਨਾ ਦਿੱਤਾ ਜਾਏ। ਹਾਂਜੀ। ਅੱਛਾ, ਮੁਕੱਦਰ ਲਈ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ? ਬਿਕੋਜ਼ ਨਾ ਸਾਨੂੰ ਮੀਨਿੰਗਫੁਲ ਲੱਗਦਾ। ਮੈਂ ਸਿਨੇਮੇ ਪੱਖ ਤੋਂ ਵੀ ਸਵਾਲ ਕਰਾਂ, ਸਿਨੇਮੇ 'ਚ ਵੀ ਉਹ ਕਹਿੰਦੇ ਨੇ ਵੀ ਹੱਸ ਬਹੁਤ ਲੈ, ਕੁਝ ਮੀਨਿੰਗਫੁਲ ਬਣਾਓ ਹੁਣ। ਤੇ ਮੁਕੱਦਰ ਨੂੰ ਦੇਖ ਕੇ ਲੱਗਦਾ ਕਿ ਸ਼ਾਇਦ ਕੁਝ ਮੀਨਿੰਗਫੁਲ ਆ ਰਿਹਾ। ਹਾਂ, ਵਰਡ ਤੋਂ ਜਿਹੜਾ ਤੁਹਾਡਾ ਟਾਈਟਲ ਹੈ ਪਿਕਚਰ ਦਾ, ਉਹਦੇ ਤੋਂ ਤਾਂ ਲੱਗ ਰਿਹਾ ਕਿ ਕੁਝ ਅਲੱਗ ਟਾਈਪ ਦੀ ਚੀਜ਼ ਹੈ। ਉਹ ਵਾਕਈ ਜਿਹੜੇ ਡਾਇਰੈਕਟਰ ਨੇ ਸਾਹਿਲ ਸਰ, ਉਹ ਬਹੁਤ ਗੁਣੀ ਬੰਦਾ ਹੈ ਤੇ ਉਹਨਾਂ ਨੇ ਕੁਛ ਨਾ ਕੁਛ ਬਹੁਤ ਅੱਛਾ ਆਪਣਾ, ਜੋ ਸਕ੍ਰਿਪਟ ਵੀ ਉਹਨਾਂ ਦੀ ਬਹੁਤ ਅੱਛੀ ਹੈ, ਸਕਰੀਨ ਪਲੇ ਅੱਛਾ ਹੈ, ਐਕਟਰ ਬਹੁਤ ਅੱਛੇ ਨੇ ਜਿਨ੍ਹਾਂ 'ਚ ਤੁਸੀਂ ਦੇਖ ਰਹੇ ਹੋ ਹੱਬੀ ਧਾਲੀਵਾਲ ਸਰ, ਸ਼ਮਿੰਦਰ ਮਾਲ ਸਰ ਨੇ ਤੇ ਵਿਜੇ ਟੰਡਰ ਸਾਹਿਬ ਨੇ, ਸ਼ਰਮਾ ਸਰ ਨੇ, ਹੋਰ ਕਾਫੀ ਸਾਰੇ ਨੇ ਐਕਟਰ। ਤੇ ਓਬਵੀਅਸ ਜੋ ਮਿਊਜ਼ਿਕ ਦੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ, ਪੂਰੀ ਕੋਸ਼ਿਸ਼ ਕਰਾਂਗੇ ਹੋਰ ਬਿਹਤਰ ਬਣੇ। ਕੀ ਬਾਤ ਹੈ। ਆਖਰੀ ਸਵਾਲ ਤੁਹਾਡੇ ਕੋਲੋਂ ਕਿ ਲੌਂਗ ਲਾਚੀ ਐਡਾ ਵੱਡਾ ਹਿੱਟ ਹੋ ਗਿਆ ਨਾ ਵਰਲਡ ਵਾਈਡ, ਹੁਣ ਟੈਨਸ਼ਨ ਨਹੀਂ ਹੁੰਦੀ ਕਿ ਯਾਰ ਉਸ ਤੋਂ ਬਾਅਦ 'ਚ ਕੀ, ਕਿਉਂਕਿ ਉਹਨੇ ਇੱਕ ਆਲਰੇਡੀ ਟ੍ਰੈਂਡ ਤੇ ਇੱਕ ਦਾਇਰਾ ਸੈੱਟ ਕਰਤਾ। ਹੁਣ ਲੱਗਦਾ ਨਹੀਂ ਵੀ ਯਾਰ ਲੌਂਗ ਲਾਚੀ ਤੋਂ ਵੀ ਉੱਪਰ ਕੁਝ ਦੇਣਾ? ਬਿਲੀਅਨ ਤੋਂ ਬਾਅਦ ਕੀ ਲੱਗਦਾ? ਟ੍ਰਿਲੀਅਨ। ਹੁਣ ਟ੍ਰਿਲੀਅਨ ਪੈਂਡਿੰਗ। ਕੋਸ਼ਿਸ਼ ਕਰਾਂਗੇ ਕਿ ਟ੍ਰਿਲੀਅਨ ਲਗਾਈਏ ਗਾਣਿਆਂ 'ਚ। ਉਹ ਟੈਗ ਕਿਸੇ ਕੋਲ ਛੱਡੇ ਨਾ ਤੁਸੀਂ ਆਪ। ਹਾਂ ਜ਼ਰੂਰ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਸੋ ਮੁਕੱਦਰ ਫਿਲਮ ਦੀ ਸਪੈਸ਼ਲ ਪ੍ਰੈਸ ਕਾਨਫਰੰਸ ਤੇ ਆਪਾਂ ਪਹੁੰਚੇ ਹਾਂ ਜੀ। ਸੋ ਮੇਰੇ ਨਾਲ ਡਾਕਟਰ ਰਣਜੀਤ ਸਰ ਮੌਜੂਦ ਨੇ, ਜਿਨ੍ਹਾਂ ਨੂੰ ਆਪਾਂ ਹਮੇਸ਼ਾ ਪੰਜਾਬੀ ਫਿਲਮਾਂ ਦੇ ਵਿੱਚ ਬਹੁਤ ਸਾਲਾਂ ਤੋਂ ਵੱਖੋ ਵੱਖਰੇ ਤੇ ਸਪੈਸ਼ਲ ਕਿਰਦਾਰ ਕਰਦੇ ਹੋਏ ਵੇਖਿਆ ਹੈ, ਤੇ ਹੁਣ ਸਾਨੂੰ ਇੱਕ ਵਾਰ ਫੇਰ ਤੋਂ ਨਜ਼ਰ ਆਉਣਗੇ ਮੁਕੱਦਰ ਫਿਲਮ ਦੇ ਵਿੱਚ। ਮੁਕੱਦਰ ਫਿਲਮ ਜਿੱਦਾਂ ਕਿ ਨਾਂ ਤੋਂ ਸਾਨੂੰ ਲੱਗ ਰਿਹਾ ਕਿ ਡੈਫੀਨੇਟਲੀ ਕੁਝ ਖਾਸ, ਕੁਝ ਵੱਖਰਾ, ਕੁਝ ਮੀਨਿੰਗਫੁਲ ਸਾਨੂੰ ਇਸ ਫਿਲਮ ਦੇ ਵਿੱਚ ਨਜ਼ਰ ਆਏਗਾ। ਵੱਡੇ ਵੱਡੇ ਐਕਟਰ ਵਿਜੇ ਟੰਡਨ ਜੀ, ਰਣਜੀਤ ਸਰ, ਹੌਬੀ ਧਾਲੀਵਾਲ ਵਰਗੇ ਚਿਹਰੇ ਇਸ ਫਿਲਮ ਦੇ ਵਿੱਚ ਸਾਨੂੰ ਨਜ਼ਰ ਆਉਣਗੇ। ਤੇ ਆਓ ਕਰਦੇ ਹਾਂ ਡਾਕਟਰ ਰਣਜੀਤ ਸਰ ਦੇ ਨਾਲ ਕੁਝ ਖਾਸ ਗੱਲਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੀ ਕਾਫੀ ਸਾਲਾਂ ਤੋਂ ਸਿਨੇਮੇ ਨਾਲ ਜੁੜੇ ਹੋਏ ਹੋ, ਵੱਖ-ਵੱਖ ਕਿਰਦਾਰ ਕੀਤੇ, ਬਹੁਤ ਫਿਲਮਾਂ 'ਚ ਕੰਮ ਕੀਤਾ। ਹੁਣ ਪੰਜਾਬੀ ਸਿਨੇਮੇ ਦੀ ਸਿਚੁਏਸ਼ਨ ਕੀ ਦੇਖਦੇ ਹੋ ਤੁਹਾਨੂੰ? ਕਿਉਂਕਿ ਪਹਿਲਾਂ ਵੀ ਤੁਸੀਂ ਡਾਊਨਫਾਲ ਵੀ ਦੇਖਿਆ, ਤੁਸੀਂ ਰਾਈਜ਼ਿੰਗ ਵੀ ਦੁਬਾਰਾ ਦੇਖ ਰਹੇ ਹੋ। ਹਾਂ ਬਿਲਕੁਲ, ਡੈਫੀਨੇਟਲੀ। ਜਦੋਂ ਮੈਂ ਇਸ ਪੰਜਾਬੀ ਫਿਲਮ ਇੰਡਸਟਰੀ 'ਚ ਜੁਆਇਨ ਕੀਤਾ ਸੀ 1992 ਜੀ, ਮੇਰੀ ਫਸਟ ਪੰਜਾਬੀ ਫਿਲਮ ਸੀਗੀ ਇਨਸਾਫ ਪੰਜਾਬ ਦਾ। ਉਦੋਂ ਆਲਮੋਸਟ ਯੋਗਰਾਜ ਜੀ ਹੀਰੋ ਸੀ ਉਦੋਂ, ਤੇ ਮੈਂ ਉਦੋਂ ਉਸ ਫਿਲਮ ਦਾ ਮੇਨ ਵਿਲਨ ਸੀਗਾ। ਤੇ ਉਦੋਂ ਇੱਕ ਹੈਜ਼ੀਟੇਸ਼ਨ ਹੁੰਦੀ ਸੀਗੀ ਕਿ ਪੰਜਾਬੀ ਫਿਲਮ 'ਚ ਅਸੀਂ ਕੰਮ ਕਰੀਏ ਕਿ ਨਾ ਕਰੀਏ। ਔਰ ਇਹ ਫੈਕਟਸ ਹੈਗੇ ਨੇ। ਮੈਂ ਤੁਹਾਨੂੰ ਦੱਸਦਾ ਕਿ ਮੇਰੀ ਪਹਿਲੀ ਪੰਜਾਬੀ ਫਿਲਮ ਜਦੋਂ ਰਿਲੀਜ਼ ਹੋਈ ਤੇ ਮੈਂ ਬੜਾ ਐਕਸਾਈਟਡ ਸੀਗਾ ਕਿ ਮੈਂ ਇੱਕ ਯੋਗਰਾਜ ਦੇ ਆਪੋਜ਼ਿਟ ਮੇਨ ਵਿਲਨ ਕੰਮ ਕੀਤਾ ਹੈ। ਤਾਂ ਲੈਟ ਮੀ ਸੀ ਕਿ ਮੈਂ ਆਪਣੇ ਪਰਦੇ ਉੱਤੇ ਕਿਹੋ ਜਿਹਾ ਲੱਗਦਾ, ਮੈਂ ਕਿਹੋ ਜਿਹਾ ਕੰਮ ਕੀਤਾ ਹੈਗਾ। ਜਦੋਂ ਅਖਬਾਰਾਂ ਵੀ ਫਰੋਲੀ ਦੀਆਂ ਸੀ ਨਾ, ਤੇ ਅਖਬਾਰਾਂ ਦੇ ਵਿੱਚ ਆਉਂਦਾ ਸੀ ਟੋਟਲ ਪੰਜਾਬ ਦੇ ਵਿੱਚ 8-10 ਸਿਨੇਮਾ 'ਚੋਂ ਫਿਲਮ ਰਿਲੀਜ਼ ਹੁੰਦੀ ਸੀ। 8-10 ਥੀਏਟਰ ਸਿਰਫ ਰਿਲੀਜ਼ ਹੁੰਦੀ ਸੀ। ਉਸ ਤੋਂ ਬਾਅਦ ਛੋਟੇ ਕਸਬਿਆਂ 'ਚ, ਫਿਰ ਪਿੰਡਾਂ 'ਚ ਫਿਲਮ ਜਾਂਦੀ ਹੁੰਦੀ ਸੀ। ਮੈਂ ਚੰਡੀਗੜ੍ਹ ਬੇਸਡ ਹਾਂ। ਉਹ ਫਿਲਮ ਈਵਨ ਮੋਹਾਲੀ ਵੀ ਨਹੀਂ ਸੀ ਲੱਗੀ, ਨੇੜੇ ਤੋਂ ਨੇੜੇ ਜਲੰਧਰ ਲੱਗੀ ਸੀ। ਕੀ ਬਾਤ। ਮੈਂ ਉਹਦਾ ਪ੍ਰੀਮੀਅਰ ਦੇਖਣ ਵਾਸਤੇ ਜਲੰਧਰ ਗਿਆ ਸੀ। ਕੀ ਬਾਤ। ਔਰ ਕਿਸੇ ਅਖਬਾਰ 'ਚ ਜਦੋਂ ਲੱਭੀ ਦੱਸ ਸੀ ਨਾ ਫਿਲਮ ਦੀ ਪਬਲਿਸਿਟੀ ਦੇਖੀ, ਉਹਦੇ ਵਿੱਚ ਤੁਹਾਡਾ ਕਾਸਟਿੰਗ 'ਚ ਨਾਮ ਹੋਏਗਾ। ਇਹ ਮੈਂ ਫੈਕਟਸ ਦੱਸ ਰਿਹਾ। ਮੈਂ ਫਿਲਮ ਦਾ ਮੇਨ ਵਿਲਨ ਸੀ ਤੇ ਮੈਨੂੰ ਡੈਫੀਨੇਟਲੀ ਮੇਰੀ ਪਹਿਲੀ ਪੰਜਾਬੀ ਫਿਲਮ ਸੀ। ਮੈਨੂੰ ਇੱਕ ਐਕਸਾਈਟਮੈਂਟ ਸੀ। ਮੈਂ ਦੇਖਿਆ ਯਾਰ ਅਖਬਾਰ ਦੇ ਵਿੱਚ ਜਿਹੜੀ ਉਹ ਪਬਲਿਸਿਟੀ ਆਉਂਦੀ ਹੈ ਅਖਬਾਰਾਂ ਦੀ, ਉਹ ਮੇਰੀ ਉਹ ਕਿੱਥੇ ਕੁ ਨਾਮ ਲਿਖਿਆ, ਮੈਂ ਕਿੱਦਾਂ ਦਾ ਲੱਗਦਾ ਜੀ। ਮਰ ਕੇ 3-4 ਅਖਬਾਰਾਂ ਹੁੰਦੀਆਂ ਸੀ ਪੰਜਾਬੀ ਜਾਂ ਉਰਦੂ ਦੀ, ਜਿਹਦੇ 'ਚ ਨਵੀਂ ਫਿਲਮ ਜਿਹੜੀ ਰਿਲੀਜ਼ ਹੋ ਰਹੀ ਉਹਦੀ ਪਬਲਿਸਿਟੀ ਹੁੰਦੀ ਸੀ। ਐਗਜ਼ੈਕਟਲੀ। ਤੇ ਬੜੀ ਡਿਸਅਪਾਇੰਟਮੈਂਟ ਹੁੰਦੀ ਸੀ ਯਾਰ, ਕਿਆ ਹਿੰਦੀ ਔਰ ਪੰਜਾਬੀ ਫਿਲਮ ਦੇ ਵਿੱਚ ਇੰਨਾ ਫਰਕ ਹੈ ਵੀ ਕੋਈ ਅਖਬਾਰ ਪਬਲਿਸਿਟੀ ਵੀ ਨਹੀਂ ਦੇਣ ਨੂੰ ਤਿਆਰ, ਜਾਂ ਪ੍ਰੋਡਿਊਸਰ ਕਿਸੇ ਅਖਬਾਰ 'ਚ ਉਹਨੂੰ ਪਬਲਿਸਿਟੀ ਦਿੰਦਾ ਹੀ ਨਹੀਂ ਕਿ ਉਹਨੂੰ ਪਤਾ ਹੈ ਕਿ ਫਾਇਦਾ ਹੀ ਨਹੀਂ ਹੈਗਾ ਦੇਣ ਦਾ। ਅੱਜ ਉਹ ਦੌਰ ਹੈਗਾ, ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਕੋਈ ਵੀ ਇੱਕ ਫਿਲਮ ਵਰਲਡ ਵਾਈਡ ਰਿਲੀਜ਼ ਹੁੰਦੀ ਹੈ। ਮੈਂ ਪੰਜਾਬੀ ਫਿਲਮ ਨੂੰ ਦੱਸ ਰਿਹਾ ਕਿ ਫਸਟ ਫਿਲਮ ਰਿਲੀਜ਼ ਹੋਈ ਮੇਰੀ ਜਲੰਧਰ, ਚੰਡੀਗੜ੍ਹ ਤੋਂ ਜਲੰਧਰ 3 ਘੰਟੇ 3.5 ਘੰਟਾ ਰਸਤਾ ਤੈਅ ਕਰਕੇ ਆਪਣਾ ਪ੍ਰੀਮੀਅਰ ਦੇਖਣ ਗਿਆ ਸੀ। ਅੱਜ ਉਹੀ ਫਿਲਮਾਂ
ਹਰ ਅਖਬਾਰ, ਹਰ ਮੈਗਜ਼ੀਨ ਵਰਲਡ ਵਾਈਡ ਪਹਿਲਾ ਸ਼ੋਅ ਰਿਲੀਜ਼ ਹੋ ਜਾਂਦਾ ਐਗਜ਼ੈਕਟਲੀ ਪੂਰੀ ਫਿਲਮ ਹੁੰਦੀ ਹੈ। ਤੇ ਅੱਜ ਇੱਥੇ ਫਿਲਮ ਰਿਲੀਜ਼ ਹੁੰਦੀ ਹੈ ਤਾਂ ਸਾਨੂੰ ਅਮਰੀਕਾ 'ਚੋਂ ਫੋਨ ਹੁੰਦਾ ਜੀ ਤੁਹਾਡੀ ਇਹ ਫਿਲਮ ਦੇਖੀ ਹੈਗੀ ਹੈ, ਇਸ ਤਰ੍ਹਾਂ ਦੀ ਲੱਗੀ, ਉਸ ਤਰ੍ਹਾਂ ਦੀ ਲੱਗੀ, ਬੜੀ ਵਧੀਆ ਲੱਗੀ, ਤੇ ਇੱਕ ਅਲੱਗ ਜਿਹੀ ਖੁਸ਼ੀ ਮਿਲਦੀ ਹੈ। ਤੋ ਇੱਥੋਂ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਫਿਲਮ ਇੰਡਸਟਰੀ ਕਿੱਥੇ ਸੀ ਤੇ ਕਿੱਥੇ ਪਹੁੰਚ ਗਈ ਹੈ। ਕਿੱਥੇ ਪਹੁੰਚ ਗਈ, ਬਿਲਕੁਲ ਕਿੱਥੇ ਹੈ ਅਸੀਂ ਅੱਜ ਮੇਰੇ ਆਪਣੇ ਸ਼ਹਿਰ ਦੇ ਵਿੱਚ ਇੱਕ ਜੇ 15 ਥਾਵਾਂ ਦੇ ਉੱਤੇ ਲੱਗੀ ਹੈ ਤੇ ਹਰ ਸਿਨੇਮੇ ਦੇ ਵਿੱਚ 5 ਸ਼ੋਅ ਵੀ ਲੱਗੇ ਆ, 700 ਸ਼ੋਅ ਵੀ ਲੱਗੇ ਆ। ਬਿਲਕੁਲ ਸੋ ਮਿਆਰ ਫਿਲਮਾਂ ਦਾ ਬਹੁਤ ਅੱਛਾ ਹੈ। ਉਦੋਂ ਪੰਜਾਬੀ ਫਿਲਮ ਦੇਖਣ 'ਚ ਸਿਰਫ ਜਿਹੜੇ ਕੱਟਰ ਪੰਜਾਬੀ ਹੁੰਦੇ ਸੀ ਨਾ ਉਹ ਜਾਂਦੇ ਸੀ ਥੀਏਟਰ 'ਚ ਦੇਖਣ ਵਾਸਤੇ, ਬਾਕੀ ਉਹਨੂੰ ਮੈਟਰ ਨਹੀਂ ਸੀ। ਮੈਂ ਇੱਕ ਡਾਕਟਰ ਫੈਟਰਨਿਟੀ ਤੋਂ ਬਿਲੋਂਗ ਕਰਦਾ ਜਿਹਨੂੰ ਇੰਟੈਲੀਜੈਂਸ਼ੀਆ ਗਰੁੱਪ ਕਹਿੰਦੇ ਨੇ। ਐਗਜ਼ੈਕਟਲੀ ਅੱਜ ਦੀ ਡੇਟ ਮੈਂ ਉਹ ਚੀਜ਼ ਨੋਟ ਕਰਦਾ ਕਿ ਜਦੋਂ ਮੈਨੂੰ ਕੋਈ ਡਾਕਟਰਸ ਫਰੈਂਡਸ ਮਿਲਦੇ ਨੇ ਉਹ ਹਰ ਇੱਕ ਦੇ ਮੂੰਹ ਦੇ ਤੇ ਹੁੰਦਾ ਡਾਕਟਰ ਤੁਹਾਡੀ ਫਿਲਮ ਅੱਜ ਦੇਖ ਕੇ ਆਏ ਨੇ। ਕੀ ਬਾਤ ਹੈ। ਔਰ ਉਹਦੇ ਤੇ ਚਰਚਾ ਕਰਦੇ ਨੇ। ਔਰ ਅਕਸਰ ਉਫਤਾਨੀ ਵੀ ਆਈ ਸੀ ਫਿਲਮ, ਬੜੀ ਵਧੀਆ ਸੀ। ਅੱਜ ਕੱਲ੍ਹ ਫਿਲਮਾਂ ਬੜੀਆਂ ਵਧੀਆ ਆ ਰਹੀਆਂ, ਸੋ ਉੱਥੋਂ ਅੰਦਾਜ਼ਾ ਲਗਾਓ ਆਪਾਂ। ਤੁਸੀਂ ਸਪੈਸ਼ਲ ਫੀਲ ਕਰਦੇ ਹੋ ਕਿ ਮੇਰੀ ਮਿਹਨਤ ਹੁਣ ਰੰਗ ਲਿਆਉਣ ਲੱਗੀ ਹੈ। ਡੈਫੀਨੇਟਲੀ ਮੈਂ ਉਹ ਦੌਰ ਵੀ ਦੇਖਿਆ 92 ਦਾ, ਜਦੋਂ ਨਾ ਅਖਬਾਰ ਨਾ ਮੈਗਜ਼ੀਨ ਨਾ ਕੁਛ, ਉਹਦੇ 'ਚ ਸਾਡੀ ਫੋਟੋ ਤਾਂ ਕੀ ਹੋਣੀ, ਉਹਦਾ ਜ਼ਿਕਰ ਤੱਕ ਨਹੀਂ ਹੁੰਦਾ। ਅੱਜ ਅਸੀਂ ਹਿੰਦੀ ਦੀਆਂ, ਇੰਗਲਿਸ਼ ਦੀਆਂ, ਉਰਦੂ ਦੀਆਂ ਸਭ ਅਖਬਾਰਾਂ, ਸਭ ਮੈਗਜ਼ੀਨ, ਅਸੀਂ ਡੇ 1 ਤੋਂ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਜਿਹੜੀ ਪ੍ਰਮੋਸ਼ਨ ਹੁੰਦੀ ਆ ਉਹ ਤੋਂ ਲੈ ਕੇ ਸਾਰੀਆਂ ਫਿਲਮਾਂ ਦੇ ਅੱਗੇ ਰਿਵਿਊ ਆਉਂਦੇ ਨੇ, ਸਟਾਰਸ ਦਿੰਦੇ ਨੇ। ਅੱਜ ਇੱਕ ਨਵੀਂ ਹਿੰਦੀ ਦੀ ਫਿਲਮ ਰਿਲੀਜ਼ ਹੁੰਦੀ ਉਹਦਾ ਵੀ ਰਿਵਿਊ ਆਇਆ ਹੁੰਦਾ, ਪੰਜਾਬੀ ਦੀ ਫਿਲਮ ਹੁੰਦੀ ਉਹਦਾ ਵੀ ਰਿਵਿਊ ਆਇਆ, ਠੀਕ ਹੈ। ਸੋ ਡੈਫੀਨੇਟਲੀ ਅੱਜ ਦੀ ਪੰਜਾਬੀ ਇੰਡਸਟਰੀ ਦੀ ਇੱਕ ਗੱਲ ਜਿਹੜੀ ਆ ਅਕਾਊਂਟੇਬਿਲਿਟੀ ਹੈ। ਅੱਜ ਤੁਸੀਂ ਉਹ ਸਟਾਰ ਐਂਡ ਸਟਾਈਲ ਤੁਸੀਂ ਅਖਬਾਰ ਦੇਖੋ, ਪਹਿਲਾਂ ਕਿਤੇ ਨਾਂ ਨਿਸ਼ਾਨ ਨਹੀਂ ਸੀ ਹੁੰਦਾ। ਅੱਜ ਇੱਥੇ ਸਲਮਾਨ ਖਾਨ ਦੀ ਫੋਟੋ ਲੱਗੀ ਹੁੰਦੀ ਹੈ, ਇੱਥੇ ਅੱਜ ਫਿਲਮ ਪੰਜਾਬੀ ਫਿਲਮ ਦਾ ਕੋਈ ਨਾ ਕੋਈ ਸਟਾਰ ਦੀ ਫੋਟੋ ਲੱਗੀ ਹੁੰਦੀ ਹੈ। ਸੋ ਦੋਨਾਂ ਦੇ ਉੱਤੇ ਆਰਟੀਕਲ ਲਿਖੇ ਹੁੰਦੇ ਆ। ਸੋ ਉੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਫਿਲਮ ਫਲॉप ਹੋਵੇ ਜਾਂ ਸੁਪਰ ਹਿੱਟ ਹੋਵੇ, ਉਹ ਇੱਕ ਸੈਪਰੇਟ ਇਸ਼ੂ ਹੈ, ਪਰ ਲੈਵਲ ਅਚੀਵ ਕਰ ਗਏ। ਮਤਲਬ ਲੈਵਲ ਅਚੀਵ ਕਰ ਗਏ ਜੀ। ਅੱਜ ਦੀ ਡੇਟ ਦੇ ਵਿੱਚ ਜੇ ਕਿਸੇ ਥੀਏਟਰ ਦੇ ਵਿੱਚ ਕੋਈ ਫਿਲਮ ਪੰਜਾਬੀ ਹਿੰਦੀ ਰਿਲੀਜ਼ ਹੁੰਦੀ ਹੈ, ਉਹ ਲੋਕ ਪਹਿਲਾਂ ਪੁੱਛਦੇ ਨੇ ਕਿ ਅੱਜ ਦੀ ਡੇਟ 'ਚ ਕੋਈ ਪੰਜਾਬੀ ਫਿਲਮ ਤੇ ਨਹੀਂ ਰਿਲੀਜ਼ ਹੋ ਰਹੀ। ਐਗਜ਼ੈਕਟਲੀ, ਕਿਉਂਕਿ ਟੱਕਰ ਮਿਲਣੀ ਵੀ ਸਾਡੀ ਫਿਲਮ ਨੂੰ ਟੱਕਰ ਨਾ ਮਿਲੇ। ਔਰ ਇਸ ਤਰ੍ਹਾਂ ਰੋਜ਼ ਹੁੰਦਾ ਹੈ। ਡੈਫੀਨੇਟਲੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਹੈ ਇੱਕ ਜਿਹੜਾ ਹੈਗਾ ਥੀਏਟਰ ਉਹਦੇ 'ਚ ਲੱਗੀ ਹੈ ਹਿੰਦੀ, ਇੱਕ 'ਚ ਪੰਜਾਬੀ ਹੈ, ਸ਼ੋਅ ਹਾਲ ਭਰਿਆ ਹੋਇਆ ਪੰਜਾਬੀ ਦਾ, ਹਿੰਦੀ ਦਾ ਸ਼ੋਅ ਹੀ ਨਹੀਂ ਹੈਗਾ, ਭਾਵੇਂ ਉਹ 'ਚ ਕੋਈ ਵੀ ਸਟਾਰ ਹੈਗਾ। ਸੋ ਹੁਣ ਅੱਜ ਦੇ ਟਾਈਮ ਫਿਲਮ ਦੀ ਕੁਆਲਿਟੀ, ਉਹਦੇ ਪਿੱਛੇ ਲੋਕ ਫਿਲਮ ਦੇਖਦੇ ਨੇ। ਹਿੰਦੀ ਔਰ ਪੰਜਾਬੀ ਲੈਂਗੁਏਜ ਦੇ ਵਿੱਚ ਬਹੁਤਾ ਫਰਕ ਰਿਹਾ ਨਹੀਂ, ਉਹਨਾਂ ਦੀਆਂ ਲੋਕੇਸ਼ਨਸ 'ਚ, ਸਿਨੇਮੈਟੋਗ੍ਰਾਫੀ ਦੇ ਵਿੱਚ ਕੋਈ ਫਰਕ ਰਿਹਾ ਨਹੀਂ, ਅਦਾਕਾਰ ਜਿਹੜੇ ਨੇ ਉਹਨਾਂ 'ਚ ਵੀ ਕੋਈ ਫਰਕ, ਉਹਨਾਂ ਦੀ ਪਪੂਲੈਰਿਟੀ 'ਚ ਕੋਈ ਫਰਕ ਰਿਹਾ ਨਹੀਂ। ਸੋ ਪੰਜਾਬੀ ਇੰਡਸਟਰੀ 'ਚ ਜਿੰਨੇ ਵੀ ਐਕਟਰਸ ਕੰਮ ਕਰ ਰਹੇ ਨੇ ਉਹਨਾਂ ਦੀ ਪਪੂਲੈਰਿਟੀ ਵੀ ਉਨੀ ਬਰਾਬਰ 'ਤੇ ਹੈ ਜਿੰਨੀ ਕਿ ਹਿੰਦੀ 'ਤੇ ਹੈ। ਬਿਲਕੁਲ। ਆਖਰੀ ਸਵਾਲ ਤੁਹਾਡੇ ਕੋਲੋਂ, ਇਸ ਕਿਸ ਤਰ੍ਹਾਂ ਦਾ ਕੈਰੈਕਟਰ ਤੁਹਾਡਾ ਅਸੀਂ ਦੇਖਾਂਗੇ, ਪਹਿਲੀਆਂ ਨਾਲੋਂ ਕਿਸ ਤਰ੍ਹਾਂ ਵੱਖ ਸਾਨੂੰ ਰਣਜੀਤ ਸਰ ਨਜ਼ਰ ਆਉਣ ਵਾਲੇ ਨੇ? ਮੇਰੀ ਹੁਣ ਸ਼ੁਰੂ ਤੋਂ ਇਮੇਜ ਇਹੋ ਜਿਹੀ ਬਣ ਗਈ ਹੈ ਕਿ ਮੈਨੂੰ ਅੱਛੇ ਬੜੇ ਰੂਪਦਾਰ ਕਹਿ ਲਓ। ਅਸੀਂ ਨਹੀਂ, ਤੁਹਾਨੂੰ ਕਈ ਵਾਰ ਅਸੀਂ ਕੱਬੇ ਸੁਭਾਅ 'ਚ ਵੀ ਕਈ ਤੁਹਾਡੇ ਕਰੈਕਟਰ ਨਜ਼ਰ ਆਏ ਨੇ। ਤੁਸੀਂ ਖਤਰਨਾਕ ਜੇ, ਇੱਕ ਰੱਬ ਨੇ ਅੱਖਾਂ, ਖੈਰ ਮੇਰੀਆਂ ਵੀ ਥੋੜ੍ਹੀਆਂ ਜਿਹੀਆਂ ਉਹੋ ਜਿਹੀਆਂ ਨੇ, ਪਰ ਅੱਖਾਂ ਵੀ ਖਤਰਨਾਕ ਦਿੱਤੀਆਂ ਨੇ, ਤੇ ਕੱਬੇ ਕਰੈਕਟਰ ਵੀ ਜੱਚਦੇ ਨੇ। ਡੈਫੀਨੇਟਲੀ ਉਹੋ ਜਿਹੇ ਕਰੈਕਟਰਸ ਮੈਨੂੰ ਕਰਨ ਦੇ ਮੌਕੇ ਬਹੁਤ ਮਿਲੇ ਨੇ। ਤੇ ਮੁਕੱਦਰ ਦੇ ਵਿੱਚ ਮੇਰਾ ਹਾਰਡ ਕਰੈਕਟਰ ਹੈਗਾ ਜੀ। ਇਹਦੇ ਵਿੱਚ ਮੈਂ ਮਤਲਬ ਡੀਨ ਆ ਕਾਲਜ ਦਾ, ਯੂਨੀਵਰਸਿਟੀ ਦਾ ਡੀਨ ਆ। ਸੋ ਡੀਨ ਦਾ ਕੰਮ ਹੈਗਾ ਡੀਨ ਵੈਸੇ ਵੀ ਸਖਤ ਹੀ ਹੁੰਦੇ ਨੇ, ਵੈਸੇ ਸਖਤ ਹੁੰਦੇ ਨੇ, ਉਹ ਸਾਰੇ ਸਟੂਡੈਂਟਸ ਉਹਨਾਂ ਦੇ ਅਗੇਂਸਟ ਹੀ ਚੱਲ ਰਹੇ ਹੁੰਦੇ ਨੇ। ਬਿਲਕੁਲ। ਤੇ ਉਹਨਾਂ ਸਾਰਿਆਂ ਨੂੰ ਸਟੂਡੈਂਟ ਲਾਈਫ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਕੱਬੇ ਸਟੂਡੈਂਟਸ ਹੁੰਦੇ ਨੇ। ਕੱਬੇ ਸਟੂਡੈਂਟਸ ਨੂੰ ਕੰਟਰੋਲ ਕਰਨ ਵਾਸਤੇ ਐਡਮਿਨਿਸਟ੍ਰੇਟਰ ਜਿਹੜਾ ਨਾ ਉਹ ਕੱਬਾ ਹੀ ਹੋਣਾ ਚਾਹੀਦਾ ਹੁੰਦਾ। ਤੋ ਕੁਛ ਇਸ ਤਰ੍ਹਾਂ ਦਾ ਕਰੈਕਟਰ ਮੈਨੂੰ ਕਰਨ ਦਾ ਮੌਕਾ ਮਿਲ ਰਿਹਾ। ਆਈ ਹੋਪ ਕਿ ਦੇਖ ਕੇ ਮੇਰੇ ਫੈਨਸ ਜਿਹੜੇ ਨੇ, ਮੇਰੇ ਦੋਸਤ ਜਿਹੜੇ ਨੇ ਅੱਛਾ ਮਹਿਸੂਸ ਕਰਨ, ਉਹਨਾਂ ਨੂੰ ਖੁਸ਼ੀ ਹੋਏਗੀ। ਬਿਲਕੁਲ। ਸੋ ਇਹ ਸੀ ਮੇਰੇ ਨਾਲ ਰਣਜੀਤ ਸਰ, ਜਿਨ੍ਹਾਂ ਨੂੰ ਹਮੇਸ਼ਾ ਅਸੀਂ ਪੰਜਾਬੀ ਫਿਲਮਾਂ 'ਚ ਕਿਰਦਾਰ ਕਰਦੇ ਹੋਏ ਦੇਖਿਆ। ਸੋ ਨਵਾਂ ਕਿਰਦਾਰ ਲੈ ਕੇ ਆ ਰਹੇ ਨੇ ਆਪਣਾ ਇੱਕ ਡੀਨ ਦਾ,
ਤੇ ਫਿਲਮ ਹੈ ਜੀ ਮੁਕੱਦਰ। ਬੜੀ ਜਲਦੀ ਇਸੇ ਸਾਲ ਫਿਲਮ ਸਾਡੇ ਸਿਨੇਮਾ ਦਾ ਸ਼ਿੰਗਾਰ ਬਣੂਗੀ। ਸੋ ਉਮੀਦ ਹੈ ਨਾਂ ਤੋਂ ਬੜਾ ਮੈਨੂੰ ਸਪੈਸ਼ਲ ਫੀਲ ਆ ਰਿਹਾ ਕਿ ਕੁਝ ਡਿਫਰੈਂਟ, ਕੁਝ ਅੱਛਾ ਸਬਜੈਕਟ ਸਾਨੂੰ ਦੇਖਣ ਨੂੰ ਮਿਲੇਗਾ। ਗੀਤਾ ਮੈਡਮ ਬਣਾ ਰਹੇ ਨੇ ਆਲਰੇਡੀ, ਜਿਹੜੇ ਖੁਦ ਬਾਲੀਵੁੱਡ ਦੇ ਐਕਟਰ ਵੀ ਨੇ ਤੇ ਰੀਸੈਂਟਲੀ ਛਪਾਕ ਫਿਲਮ 'ਚ ਬੜਾ ਅੱਛਾ ਕਿਰਦਾਰ ਉਹਨਾਂ ਨੇ ਕੀਤਾ ਹੈ। ਸੋ ਉਮੀਦ ਹੈ ਕਿ ਉਹ ਹੁਣ ਸਾਡੇ ਪੰਜਾਬੀ ਸਿਨੇਮੇ ਲਈ ਵੀ ਡੈਫੀਨੇਟਲੀ ਮੁਕੱਦਰ ਦੇ ਰਾਹੀਂ ਕੁਝ ਡਿਫਰੈਂਟ ਤੇ ਕੁਝ ਵਧੀਆ ਲੈ ਕੇ ਆਉਣਗੇ ਤੇ ਜਿਹਦੇ ਵਿੱਚ ਰਣਜੀਤ ਸਰ ਵੀ ਨਜ਼ਰ ਆਉਣਗੇ ਸਾਨੂੰ। ਸੋ ਸਾਡੇ ਵੱਲੋਂ ਬੈਸਟ ਵਿਸ਼ੇਸ, ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਥੈਂਕ ਯੂ ਵੈਰੀ ਮਚ। ਸੋ ਮੁਕੱਦਰ ਮੂਵੀ ਦੀ ਪ੍ਰੈਸ ਕਾਨਫਰੰਸ ਜਾਰੀ ਹੈ ਤੇ ਮੇਰੇ ਨਾਲ ਫਿਲਮ ਦੇ ਵਿੱਚ ਬਹੁਤ ਹੀ ਕੈਂਡ ਕੈਰੈਕਟਰ ਕਰਨ ਵਾਲੇ ਦੀਪਿਕਾ ਮੈਮ ਮੌਜੂਦ ਨੇ। ਆਓ ਕੁਝ ਖਾਸ ਗੱਲਾਂ ਬਾਤਾਂ ਇਹਨਾਂ ਦੇ ਨਾਲ ਕਰਦੇ ਹਾਂ, ਬਿਕੋਜ਼ ਇਹਨਾਂ ਨੇ ਵੀ ਇੱਕ ਬੜਾ ਖੂਬਸੂਰਤ ਕੈਰੈਕਟਰ ਇਸ ਫਿਲਮ ਦੇ ਵਿੱਚ ਨਿਭਾਉਣਾ ਹੈ। ਸਤਿ ਸ਼੍ਰੀ ਅਕਾਲ ਦੀਪਿਕਾ, ਕੀ ਹਾਲ ਚਾਲ? ਬਸ ਵਧੀਆ ਜੀ, ਸਤਿ ਸ਼੍ਰੀ ਅਕਾਲ। ਪਹਿਲਾਂ ਮੈਂ ਕਹੂੰਗਾ ਸੋਹਣੇ ਬਹੁਤ ਲੱਗ ਰਹੇ ਹੋ। ਥੈਂਕ ਯੂ ਜੀ, ਥੈਂਕ ਯੂ। ਕਾਨਫਰੰਸ ਲਈ ਸਪੈਸ਼ਲ ਤਿਆਰ ਹੋਏ? ਨਹੀਂ, ਯੂਜੂਅਲੀ ਮੈਂ ਕੁਛ ਨਾ ਕੁਛ ਤਿਆਰ ਹੁੰਦੀ ਰਹਿੰਦੀ, ਮੈਨੂੰ ਵਧੀਆ ਲੱਗਦਾ ਹੈ। ਕੁੜੀਆਂ ਨੂੰ ਵੈਸੇ ਵੀ ਸ਼ੌਂਕ ਹੁੰਦਾ। ਅੱਛਾ, ਮੁਕੱਦਰ ਦੀ ਗੱਲ ਕਰੀਏ, ਕਿਸ ਤਰ੍ਹਾਂ ਦਾ ਕੈਰੈਕਟਰ ਕਰਨ ਜਾ ਰਹੇ ਹੋ ਮੁਕੱਦਰ 'ਚ? ਮੇਰਾ ਕਰੈਕਟਰ ਨਵਨੀਤ ਦੀ ਫਰੈਂਡ ਦਾ ਹੈਗਾ, ਉਹਦਾ ਨਾਂ ਰਾਧਿਕਾ ਹੈਗਾ ਤੇ ਉਹ ਕੀ ਸਾਰੇ ਟਾਈਮ ਉਹਦੇ ਨਾਲ ਹੈ। ਉਹਦਾ ਕੁਝ ਵੀ ਪ੍ਰੋਬਲਮਸ ਹੈਗੀਆਂ ਤੇ ਉਹ ਸ਼ੇਅਰ ਕਰਦੀ ਹੈ ਜੀ। ਤੇ ਟਵਿਸਟ ਹੈਗੇ ਹੈ ਤੇ ਹੁਣ ਮੈਂ ਸਾਰਾ ਡਿਸਕਲੋਜ਼ ਕਰਤਾ ਤੇ ਤੁਸੀਂ ਵੇਖੋਗੀ ਤੇ ਅੱਛਾ, ਫਿਲਮ ਦਾ ਨਾਂ ਬੜਾ ਕਿਉਰਿਓਸਿਟੀ ਵਾਲਾ ਮੁਕੱਦਰ, ਯਾਨੀ ਕਿ ਕਿਸਮਤ, ਹੈ ਨਾ? ਤੁਹਾਨੂੰ ਲੱਗਦਾ ਵੀ ਕੁਝ ਡਿਫਰੈਂਟ ਇਹਦੇ ਵਿੱਚ ਆ ਸਕਦਾ? ਕਿਉਂਕਿ ਸਾਨੂੰ ਨਾਮ ਤੋਂ ਆਈਡੀਆ ਲੱਗ ਰਿਹਾ ਵੀ ਫਿਲਮ ਸ਼ਾਇਦ ਥੋੜੀ ਇਮੋਸ਼ਨਲ ਹੋ ਸਕਦੀ ਹੈ, ਇਮੋਸ਼ਨਲ ਡਰਾਮਾ ਹੋ ਸਕਦਾ। ਥੋੜਾ ਜਿਹਾ ਕੁਝ ਦੱਸਣਾ ਚਾਹੋ ਕਿ ਕਿਸ ਤਰੀਕੇ ਨਾਲ ਇਹ ਫਿਲਮ ਜਾ ਸਕਦੀ ਹੈ। ਪਹਿਲੇ ਤਾਂ ਹਾਂ, ਇਹ ਮੂਵੀ ਮੁਕੱਦਰ ਨੇ ਮੈਨੂੰ ਮੇਰਾ ਵੀ ਮੁਕੱਦਰ ਚਮਕਾਇਆ ਤੇ ਥੋੜੀ ਡਿਫਰੈਂਟ ਹੈਗੀ ਹੈ ਤੇ ਇਮੋਸ਼ਨਸ ਵੀ ਹੈ, ਰੋਮਾਂਸ ਵੀ ਹੈ, ਐਕਸ਼ਨ ਵੀ ਹੈ, ਸਭ ਕੁਝ ਮਿਕਸ ਹੈਗਾ ਇਹਦੇ ਵਿੱਚ। ਤੇ ਹਾਂ, ਕੁਝ ਅਲੱਗ ਹੈ ਤੇ ਤੁਸੀਂ ਉਹ ਜਾ ਕੇ ਵੇਖੋਗੇ ਥੀਏਟਰ 'ਚ ਤਾਂ ਉਹ ਜ਼ਿਆਦਾ ਤੁਹਾਨੂੰ ਵਧੀਆ ਲੱਗੇਗਾ। ਅੱਛਾ, ਹੁਣ ਤੁਸੀਂ ਕਾਫੀ ਮਾਡਰਨ ਸਾਨੂੰ ਲੱਗ ਰਹੇ ਹੋ। ਫਿਲਮ ਦੇ ਵਿੱਚ ਕਿਸ ਤਰ੍ਹਾਂ ਦੀ ਲੁੱਕ ਤੁਹਾਡੇ ਕੈਰੈਕਟਰ ਦੀ ਬਿਆਨ ਕੀਤੀ ਗਈ ਹੈ? ਮੇਰੀ ਬੜੀ ਸਿੰਪਲ ਲੁੱਕ ਹੈਗੀ ਹੈ ਐਂਡ ਤੁਸੀਂ ਇਹ ਵੇਖੋਗੇ ਤੇ ਉਹ ਵੇਖੋਗੇ, ਤੁਸੀਂ ਪਹਿਚਾਨ ਨਹੀਂ ਪਾਓਗੇ ਕਿ ਇਹ ਹੀ ਹੈਗੀ ਹੈ। ਵੱਖਰਾ ਅਵਤਾਰ ਨਜ਼ਰ ਬਿਲਕੁਲ ਵੱਖਰਾ ਅਵਤਾਰ ਹੈਗਾ ਮੇਰਾ ਉਹ ਮੂਵੀ 'ਚ। ਹਾਂਜੀ। ਅੱਛਾ, ਪੰਜਾਬੀ ਫਿਲਮਾਂ ਹੁਣ ਕਾਫੀ ਬਣ ਰਹੀਆਂ ਨੇ। ਐਜ਼ ਐਨ ਐਕਟਰ ਫਿਊਚਰ ਕਿੱਦਾਂ ਤੁਹਾਨੂੰ ਆਈਡੀਆ ਲੱਗਦਾ? ਬਿਕੋਜ਼ ਜਿਹੜੇ ਤੁਸੀਂ ਹੁਣ ਨਵਾਂ ਜੁਆਇਨ ਕੀਤਾ ਇੰਡਸਟਰੀ ਨੂੰ, ਕਿਸ ਤਰ੍ਹਾਂ ਆਪਣੇ ਫਿਊਚਰ ਨੂੰ ਦੇਖਦੇ ਹੋ? ਆਪਣੇ ਫਿਊਚਰ ਤੇ ਸਾਰੇ ਵਧੀਆ ਹੀ ਵੇਖਦੇ ਆ ਤੇ ਹਾਂ, ਮੂਵੀ ਮਿਲੇ। ਮੇਰੇ ਕਹਿਣ ਦਾ ਭਾਵ ਚੈਲੰਜਿੰਗ ਲੱਗਦਾ ਤੁਹਾਨੂੰ, ਜਾਂ ਲੱਗਦਾ ਵੀ ਚੀਜ਼ਾਂ ਈਜ਼ੀ ਆ ਰਹੀਆਂ ਨੇ, ਜਾਂ ਲੱਗਦਾ ਵੀ ਯਾਰ ਚੈਲੰਜ ਵੀ ਬਹੁਤ ਆਉਣੇ ਆ ਰਾਹ ਦੇ ਵਿੱਚ? ਜੀ, ਚੈਲੰਜ ਤੇ ਸਟਰਗਲ ਲਾਈਫ ਦਾ ਪਾਰਟ ਐਂਡ ਪਾਰਸਲ ਹੈ, ਉਹ ਤੇ ਆਉਣੇ ਹੀ ਆਉਣੇ ਆ। ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ, ਉਹਨੂੰ ਤੁਸੀਂ ਹੱਸ ਕੇ ਲਿਓ ਤੇ ਉਹਨੂੰ ਜਾਂ ਤਾਂ ਇਹ ਸੋਚ ਕੇ ਲਿਓ ਕਿ ਬਹੁਤ ਜ਼ਿਆਦਾ ਚੈਲੰਜ ਹੈ। ਚੈਲੰਜ ਆਉਣਗੇ ਸੇ ਬਹੁਤ ਸਾਰੀ ਚੀਜ਼ਾਂ ਅਲੱਗ ਵੀ ਹੋਣਗੀਆਂ, ਬਟ ਕਹਿ ਸਕਦੇ ਹੋ ਕਿ ਆਈ ਐਮ ਆਲਵੇਜ਼ ਰੈਡੀ ਕਿ ਕੁਝ ਵੀ ਆਏ, ਬਾਬਾ ਜੀ ਨਾਲ ਹੈ ਤੇ ਫੈਮਿਲੀ ਦਾ ਤੇ ਸਾਰਿਆਂ ਦਾ ਪਿਆਰ ਹੈ। ਕੁਝ ਨਹੀਂ, ਸਾਰੀ ਮੁਸੀਬਤਾਂ, ਸਾਰਾ ਕੁਝ ਚੈਲੰਜ ਹੋ ਜਾਣਗੇ। ਜੀ। ਕੈਰੈਕਟਰ ਤੁਸੀਂ ਕਿਹਾ ਕਿ ਮੈਂ ਫਰੈਂਡ ਦਾ ਕੈਰੈਕਟਰ ਕਰ ਰਹੀ ਹਾਂ ਮੇਨ ਲੀਡ ਦੇ, ਕੈਰੈਕਟਰ ਸੌਫਟ ਹੈ ਜਾਂ ਥੋੜਾ ਹਾਰਡ ਹੈ ਜਾਂ ਚੁਲਬੁਲਾ ਹੈ, ਕੋਈ ਆਈਡੀਆ? ਮਿਕਸ ਹੈਗਾ, ਚੁਲਬੁਲਾ ਵੀ ਹੈ ਤੇ ਪਿਆਰ ਵਾਲਾ ਵੀ ਹੈਗਾ, ਸਾਰਾ ਮਿਕਸ ਹੀ ਹੈਗਾ। ਪੂਰੀ ਰੌਣਕਾਂ ਲਾ ਕੇ ਰੱਖਣੀ? ਪੂਰੀ ਰੌਣਕਾਂ ਲੱਗਣਗੀਆਂ। ਮੁਕੱਦਰ ਦੇ ਲਈ ਕੀ ਸੁਨੇਹਾ ਜਿਨ੍ਹਾਂ ਨੇ ਵੇਖਣੀ ਆ, ਬਿਕੋਜ਼ ਸ਼ੂਟ ਕੱਲ੍ਹ ਤੋਂ ਸਟਾਰਟ ਹੈ ਮੂਵੀ ਦਾ, ਬੜੀ ਜਲਦੀ ਆਏਗੀ ਫਲੋਰ ਤੇ, ਕੀ ਸੁਨੇਹਾ ਦੇਣਾ ਚਾਹੋਗੇ? ਮੇਰਾ ਇਹੀ ਪੂਰੇ ਦਰਸ਼ਕਾਂ ਨੂੰ ਹੈਗਾ ਕਿ ਤੁਸੀਂ ਆਓ, ਵੇਖੋ, ਕੁਝ ਨਵਾਂ ਕਨਸੈਪਟ ਹੈਗਾ ਤੇ ਤੁਹਾਨੂੰ ਵਧੀਆ ਲੱਗੇਗਾ ਤੇ ਤੁਸੀਂ ਸਾਰਿਆਂ ਨੂੰ ਪਿਆਰ ਕਰਨਾ। ਬਹੁਤ ਵੱਡੇ ਦਿੱਗਜ ਕੈਰੈਕਟਰ ਹੈਗੇ ਆ, ਵਿੱਚ ਬਹੁਤ ਵੱਡੇ ਐਕਟਰਸ ਹੈਗੇ ਆ, ਤੁਹਾਨੂੰ ਬਹੁਤ ਸਾਰਿਆਂ ਨੂੰ ਬਹੁਤ ਪਸੰਦ ਆਏਗੀ। ਤੁਸੀਂ ਆਓ ਤੇ ਮੈਨੂੰ ਵੀ ਵੇਖੋ ਕਿ ਮੈਂ ਕਿੱਦਾਂ ਦਾ ਕੀਤਾ ਤੇ ਇਸ ਮੂਵੀ ਬਹੁਤ ਵਧੀਆ ਤੇ ਇੱਕ ਅਲੱਗ ਮੂਵੀ ਹੈਗੀ ਹੈ। ਚਲੋ, ਆਲ ਦ ਬੈਸਟ ਦੀਪਿਕਾ, ਤੇ ਸਾਨੂੰ ਵੀ ਇੰਤਜ਼ਾਰ ਹੈ ਕਿ ਮੁਕੱਦਰ ਜਲਦੀ ਆਵੇ ਤੇ ਅਸੀਂ ਸਿਨੇਮਾਸ ਦੇ ਵਿੱਚ ਦੀਪਿਕਾ ਦਾ ਤੇ ਪੂਰੀ ਸਟਾਰ ਕਾਸਟ ਦਾ ਕੰਮ ਵੇਖੀਏ।